अम्माबाद फाउज बिल्लाहि मिनश्शैतानिर्रजीम बिस्मिल्लाहिर्रहमानिर्रहीम। मियाँ मुहम्मद बख्श साहब फरमांदे ने कर कर राखी बाग तेरे दी मैं उम्र सारी गुजारी ते यदन फल पक्कन ते आया लै गए होर ਵਪਾਰੀ। ਮੈਨੂੰ ਕਹਿੰਦੇ ਨੇ ਮੁਹੰਮਦ ਆਕਾ ਗੁੱਜਰ ਤੇ ਤੁਸੀਂ ਵੇਖ ਰਹੇ ਹੋ ਯਾਰਾਂ ਦੇ ਸ਼ੌਕ ਚੈਨਲ ਨੂੰ। ਵੈਲਕਮ ਟੂ ਯਾਰਾਂ ਦੇ ਸ਼ੌਕ। ਤੇ ਅੱਜ ਰਾਜਾ ਫਰਮਾਨ ਸਾਹਿਬ ਦਾ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲੇ ਰਾਜ ਸਾਹਿਬ ਨੇ ਆਰਡਰ ਲਾਇਆ ਵਾ ਜ਼ਾਕਰਾਬਾਦ, ਉਹ ਤੁਸੀਂ ਵੀਡੀਓ ਵੇਖੋਗੇ। राय साहब आज केड़ी जगह ते हो की बना रहे हो आजकल? भाईजान आज शादी भाईजान। अच्छा अल्हम्दुलिल्लाह। अच्छा जी। कि अल्लाह पाक दी खास रहमत है मदीने दा सदका जनाब। अच्छा जी। आज बारात आ रही जनाब जी सही। ज़ाकराबाद मैं आया भाईजान। अच्छा ज़ाकराबाद रोड। आज चिकन पकौड़ा तैयार कर रहे हैं जनाब जी। अच्छा जी। आज ये रेसिपी तैयार की है जी। ठीक है। कान फ्लोर है जी, मैदा बेसन है जनाब। अच्छा ਇਹਦੇ ਕੁਝ ਐਸੇ ਜ਼ਾਤ ਨੇ ਦੇਸੀ ਮਸਾਲੇ ਪਾਏ ਨੇ। ਆ ਵੇਖੋ ਬਨਾਰ ਇੱਧਰ ਕਰੋ ਭਾਈਜਾਨ, ਆ ਦੇਸੀ ਮਸਾਲੇ ਜਨਾਬ। ਆ ਦਾਲਚੀਨੀ, ਮੋਟੀ ਇਲਾਚੀ, ਕਾਲੀਆਂ ਮਿਰਚਾਂ ਜਨਾਬ। ਤੇ ਇੱਧਰ ਆ ਇਹਨੂੰ ਸਿਰਫ ਲਾਲ ਮਿਰਚਾਂ ਲਾਈਆਂ ਨੇ, ਹਲਦੀ ਲਾਈ ਹੈ ਜੀ, ਸੁੱਕਾ ਧਨੀਆ ਜ਼ੀਰਾ ਲਾਇਆ ਜੀ। ਆ ਮੋਟੀ ਦਾਲਚੀਨੀ ਇਲਾਚੀ। ਆ ਕਈ ਲੋਕ ਬਹੁਤ ਤੇਜ਼ ਮਸਾਲੇ ਪਾਉਂਦੇ, ਲੇਕਿਨ ਮੈਂ ਬਿਲਕੁਲ ਸਾਦਾ ਮਸਾਲਾ ਪਾ ਕੇ ਇਸਤੇਮਾਲ ਕਰਨਾ ਜਨਾਬ। ਆਪਾਂ ਇਹਨੂੰ ਪਕੌੜਾ ਇਸਤੇਮਾਲ ਕਰ ਰਹੇ, ਹੁਣ ਇਹਨੂੰ ਰੈਸਪੀ ਲਾਉਣੀ ਜਨਾਬ ਜੀ। ਹਾਂਜੀ ਜਨਾਬ। ਤੇ ਰਾਜਾ ਸਾਹਿਬ ਦੀ ਤੁਸੀਂ ਆ ਵੀਡੀਓ ਵੇਖੀ ਹੈ ਤੇ ਹੁਣ ਆਪਾਂ ਬਕਾਇਦਾ ਰਾਜਾ ਸਾਹਿਬ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। अस्सलाम वालेकुम राजा साहब। वालेकुम सलाम। की हाल भाई आकब साहब? अल्हम्दुलिल्लाह राजा साहब, तुसी सुनाओ ठीक ठाक हो? शुक्र अल्लाह दा, अल्हम्दुलिल्लाह, अल्लाह दी खास रहमत। तुसी सुनाओ? अल्हम्दुलिल्लाह। ते राजा साहब आ दसो ज़ाकराबाद तुसी गए सी? हां जी बिल्कुल, आर्डर लाया जी जनाब। ਅਸੀਂ ਤੇ ਕਿਹੜੀ ਸ਼ੈ ਬਣਾਈ ਉੱਥੇ? ਅਸੀਂ ਜਨਾਬ ਚਿਕਨ ਪਕੌੜਾ ਹੀ ਸਾਡਾ ਜੀ। ਅੱਛਾ ਜੀ। ਫਿਰ ਉਸ ਤੋਂ ਬਾਅਦ ਸਾਡਾ ਕਸਟਰਡ ਸੀ। ਹਾਂਜੀ। ਉਸ ਤੋਂ ਨਮਕੀਨ ਚਾਵਲ ਸਨ ਜੀ। ਸਹੀ ਹੋ ਗਿਆ। ਨਾਲ ਚਿਕਨ ਸੀ ਜਨਾਬ, ਸਾਲਨ। ਤੇ ਅੱਛਾ ਰਾਜਾ ਸਾਹਿਬ, ਤੁਸੀਂ ਚਿਕਨ ਪਕੌੜਾ ਬਣਾਇਆ, ਹਾਂਜੀ। ਉਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਇਸਤੇਮਾਲ ਕੀਤੇ? ਅਸੀਂ ਉਹਦੇ ਵਿੱਚ ਜੀ ਜ਼ੀਰਾ ਜੀ, ਮੋਟੀ ਇਲਾਚੀ, ਦਾਲਚੀਨੀ, ਲੌਂਗ, ਸੁੱਕਾ ਧਨੀਆ, ਹਾਂਜੀ, ਲਾਲ ਮਿਰਚ, ਹਲਦੀ, ਨਮਕ, ਆਂਡੇ, ਅਦਰਕ, ਲਸਣ, ਕਸੂਰੀ ਮੇਥੀ, ਵੇਸਣ, ਮੈਦਾ, ਕਾਰਨਫਲੋਰ, ਨਿੰਬੂ ਦਾ ਰਸ। ਹਾਂਜੀ। ਇਹ ਲੇਕਿਨ ਪਕੌੜੇ ਦੀ ਰੈਸਪੀ ਸਾਦਾ ਜੀ। ਸਹੀ ਹੋ ਗਿਆ। ਤੁਹਾਡੇ ਹੋ ਗਏ ਮਸਾਲੇ। ਹਾਂਜੀ, लेकिन ਅਸੀਂ यही मसाला इस्तेमाल करने, लोग बहुत ज्यादा इस्तेमाल करते हैं, लेकिन मैं देसी मसाला इस्तेमाल करना ਆ पाया। ਮਤਲਬ ਕਈ ਡੱਬੇ ਵਗੈਰਾ ਇਸਤੇਮਾਲ ਨਾ ਜੀ ਨਾ, ਕਰਦੇ ਨੇ। ਡੱਬਿਆਂ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ, ਕੋਈ ਖਸੂਸੀ ਗੱਲ ਨਹੀਂ ਹੈਗੀ। ਬਸ ਸਾਰਾ ਕੁਝ ਇਹੀ ਜਿਹੜਾ ਤੁਹਾਡੇ ਸਾਹਮਣੇ ਮੈਂ ਗੱਲ ਕਰ ਛੜੀ। ਸਹੀ ਹੋ ਗਿਆ। ਖਵਾਈ ਦਾ ਹੁਣ ਸਾਨੂੰ ਦੱਸਿਓ ਜੀ। ਹਾਂਜੀ, ਸਭ ਤੋਂ ਪਹਿਲਾਂ ਜਨਾਬ ਜੀ ਅਸੀਂ ਸਟੀਮਰ ਪਤੀਲਾ ਲੈਣਾ ਜੀ। ਹਾਂਜੀ। ਉਹਦੇ ਵਿੱਚ ਪਾਣੀ ਪਾਉਣਾ ਤਕਰੀਬਨ 30-35 ਕਿਲੋ। ਸਹੀ ਹੋ ਗਿਆ। 30-35 ਕਿਲੋ ਪਾਣੀ ਪਾ ਕੇ ਉਹਦੇ ਵਿੱਚ ਲਾਲ ਮਿਰਚ ਪਾਉਣੀ, ਹਲਦੀ ਪਾਉਣੀ, ਨਮਕ ਪਾਉਣਾ ਜੀ, ਹਾਂਜੀ। ਮੋਟੀ ਇਲਾਚੀ, ਦਾਲਚੀਨੀ, ਲੌਂਗ, ਸੁੱਕਾ ਧਨੀਆ, ਸਹੀ ਹੋ ਲਾਲ ਗਿਆ। ਮਿਰਚ, ਹਲਦੀ, ਨਮਕ। ਹਾਂਜੀ। ਇਹ ਵਿੱਚ ਚੀਜ਼ਾਂ ਪਾ ਕੇ ਇਸੇ ਨੂੰ ਬੋਇਲ ਕਰ ਲੈਣਾ ਅੱਛੀ ਤਰੀਕੇ ਤਰ੍ਹਾਂ, ਕਿ ਨਰਮ ਹੋ ਜਾਵੇ, ਸੌਫਟ ਹੋ ਜਾਵੇ ਥੋੜਾ ਜਿਹਾ। ਸਹੀ ਹੋ ਗਿਆ। ਤੇ ਜਿਹੜੇ ਇਹ ਮਸਾਲਾ ਜ਼ਾਤ ਨੇ, ਨਿਮਕ ਆ, ਹਾਂਜੀ, ਮਿਰਚਾਂ ਵਾ ਲਾਲ, ਹਾਂਜੀ, ਤੇ ਹਲਦੀ ਆ ਜੀ, ਹਾਂਜੀ, ਤੇ ਮਸਾਲਾ ਦੇ ਵਿੱਚ ਅੰਦਰ ਜਜ਼ਬ ਹੋ ਜਾਵੇ, ਹਾਂਜੀ, ਅੱਛੀ ਤਰੀਕੇ ਤਰ੍ਹਾਂ ਪਕਾਈ ਹੋ ਜਾਵੇ। ਹਾਂਜੀ। ਉਸ ਤੋਂ ਬਾਅਦ ਅਸੀਂ ਇਹਨੂੰ ਥੱਲੇ ਲਾ ਲੈਣੇ, ਲਾ ਕੇ ਉਹਨੂੰ ਨਾ ਕਿਸੇ ਕੱਪੜਾ ਪਾ ਕੇ ਮੰਜੀ ਦੇ ਉੱਤੇ ਬਾਹਰ ਕੱਢ ਲੈਂਦੇ। ਸਹੀ ਹੋ ਗਿਆ। ਉਹ ਪਿਆਰਾਂ ਦਾ ਰਾਤ ਸਾਰੀ ਸੁਬਾਹ ਉੱਠ ਕੇ ਇਨਸ਼ਾਅੱਲਾ ਅੱਲਾ ਰੱਖੇਗਾ, ਸਾਡੀ ਕੋਸ਼ਿਸ਼ ਹੁੰਦੀ ਕਿ ਅਸੀਂ ਇਹਨੂੰ ਨਾ ਉਹਦੀ ਰੈਸਪੀ ਲਾ ਕੇ, ਮਸਾਲਾ ਜ਼ਾਤ ਲਾ ਕੇ, ਅਦਰਕ, ਹਾਂਜੀ, ਲਸਣ, ਨਿੰਬੂ ਦਾ ਸੱਤ ਯਾਨੀ ਕਿ ਪਾਣੀ ਕੱਢ ਕੇ ਹਾਂਜੀ। ਉਹ ਲਾਉਣਾ। ਸਹੀ ਹੋ ਗਿਆ। ਥੋੜੀ ਜਿਹੀ ਖਟਾਸ ਹੋ ਜਾਏ ਨਾ ਤੇ ਪਕੌੜੇ ਦੇ ਅੰਦਰ ਜਿਹੜਾ ਜ਼ਾਇਕਾ ਜਿਹਾ ਆ ਜਾਂਦਾ, ਖਸਤਾ ਜਿਹਾ, ਹਾਂਜੀ, ਸੋਹਣਾ ਲੱਗਦਾ ਖਾਣ ਨੂੰ ਵੀ। ਹਾਂਜੀ, ਫਿਰ ਉਸ ਤੋਂ ਬਾਅਦ ਯਾਨੀ ਕਿ ਅਸੀਂ ਆਂਡੇ ਥੋੜੇ ਪਾ ਦਿੰਨੇ ਜੀ ਹਾਂਜੀ। ਖਸਤਾ ਕਰਨ ਵਾਸਤੇ। ਸਹੀ ਹੋ ਗਿਆ। ਫਿਰ ਉਸ ਲਾਲ ਮਿਰਚ ਪਾਉਣੀ ਜੀ, ਦਾਦੜ ਮਿਰਚ ਪਾਉਣੀ ਜੀ, ਹਾਂਜੀ। ਥੋੜਾ ਜਿਹਾ ਨਮਕ ਲਾਉਣਾ ਜੀ, ਲਾਲ ਮਿਰਚ ਲਾ ਕੇ। ਅੱਛਾ ਜੀ। ਹੁਣ ਚੈੱਕ ਕਰ ਲੈਣਾ ਮਿਰਚ ਮਸਾਲਾ ਥੋੜਾ ਤਿੱਖਾ ਕਰੀਦਾ ਜੀ। ਹਾਂਜੀ। ਥੋੜੀ ਕਸੂਰੀ ਮੇਥੀ ਜਿਹੜਾ ਸਮੈਲ ਜਰਾ ਆ ਜਾਵੇ, ਅੱਛਾ ਜੀ। ਉਹ ਲਾ ਲੂ ਕੇ ਜਨਾਬ ਜੀ ਰੱਖ ਦਿੱਤਾ ਮਸਾਲਾ ਜੀ। ਜਦੋਂ ਬਰਾਤ ਹੁੰਦੀ ਜਾਂ ਫੰਕਸ਼ਨ ਸ਼ੁਰੂ ਹੁੰਦਾ ਜੀ 10-20 ਮਿੰਟ ਪਹਿਲਾਂ, ਜਦੋਂ ਸਰਵ ਕਰਨਾ ਹੋਵੇ। ਹਾਂਜੀ, ਜਦੋਂ ਸਰਵ ਕਰਨਾ, ਖਾਣਾ ਯੂਜ਼ ਕਰਨਾ ਜੀ, ਇਸਤੇਮਾਲ ਕਰਨ ਵਾਸਤੇ 10-20 ਮਿੰਟ ਯਾਨੀ ਕਿ ਪਹਿਲਾਂ ਕਰਨਾ, ਕੋਈ ਅੱਧਾ ਪੂਰ ਕੱਢ ਕੇ ਹਾਂਜੀ, ਖਾਣਾ ਸਰਵ ਕਰ ਦੇਣਾ। ਸਹੀ ਹੋ ਤੇ ਗਿਆ। ਜਦੋਂ ਅਸੀਂ ਤਲਾਈ ਕਰਨੀ ਨਾ ਜੀ, ਹਾਂਜੀ, ਉਹਨੇ ਵੇਸਣ ਵੂਸਣ ਲੱਗਾ ਹੋਣਾ, ਉਹਦੇ ਥੋੜਾ ਤੇਲ ਲਾ ਕੇ ਅਸੀਂ ਫਰਾਈ ਮਾਰਨੇ। ਸਹੀ ਹੋ ਗਿਆ। ਤੇਲ ਸੋਹਣਾ ਉੱਤੇ ਲੱਗਦਾ। ਤੇ ਰਾਜਾ ਸਾਹਿਬ, ਸਾਡੇ ਵੇਖਣ ਵਾਲਿਆਂ ਨੂੰ ਦੱਸੋ, ਜਿਹੜਾ ਚਿਕਨ ਪਕੌੜਾ ਵਾ ਤੇ ਚਿਕਨ ਰੋਸਟ ਕਰਦੇ ਆ, ਇਹਦੇ ਵਿੱਚ ਕੋਈ ਫਰਕ ਹੈ ਕਿ ਦੋਨੇ ਚੀਜ਼ਾਂ ਇੱਕੋ ਹੀ ਨੇ? ਭਾਈ ਨਹੀਂ ਜੀ, ਜਿਹੜਾ ਚਿਕਨ ਜਿਹੜਾ ਨਾ ਚਿਕਨ ਰੋਸਟ, ਉਹਦਾ ਹੋਰ ਹਿਸਾਬ ਹੈ, ਚਿਕਨ ਪਕੌੜੇ ਦਾ ਹੋਰ ਹਿਸਾਬ ਹੈ। ਸਹੀ ਹੋ ਗਏ। ਇਹਨੂੰ ਵੇਸਣ ਲਾਇਆ ਜਾਂਦਾ, ਉਹਨੂੰ ਵੇਸਣ ਨਹੀਂ ਲਾਇਆ ਜਾਂਦਾ। ਠੀਕ ਹੋ ਉਹਨੂੰ ਮਸਾਲਾ ਜ਼ਾਤ ਲਾ ਕੇ ਦੇਸੀ ਹਾਂਜੀ, ਦਹੀਂ ਦੇ ਵਿੱਚ ਹਾਂਜੀ। ਉਹ ਮਸਾਲਾ ਲਾ ਕੇ ਉਹਨੂੰ ਪਾਣੀ ਦੀ ਭਾਫ ਦੇਈਦੀ ਤਕਰੀਬਨ 2 ਘੰਟੇ, ਪੌਣਾ ਘੰਟਾ ਸਹੀ ਹੋ ਗਿਆ। ਹਿਸਾਬ ਨਾਲ। ਯਾਨੀ ਕਿ ਜੇ ਬਹੁਤਾ ਯਾਨੀ ਕਿ ਤਲਾਈ ਕਰ ਦੇਣੀ, ਹਾਂਜੀ, ਬਹੁਤਾ ਟਾਈਮ ਲੱਗਦਾ, ਜੇ ਤਲਾਈ ਘੱਟ ਕੇ ਥੋੜਾ ਟਾਈਮ ਲੱਗਦਾ।
ਸਹੀ ਹੋ ਗਿਆ। ਰੋਸਟ ਦੇ ਤੇ ਪਕੌੜੇ ਦੇ ਚ ਫਰਕ ਆ ਸਾਰੀ। ਤੇ ਵੇਖਣ ਵਾਲਿਆਂ ਨੂੰ ਆ ਵੀ ਦੱਸੋ ਵੀ ਜਿਹੜਾ ਚਿਕਨ ਪਕੌੜਾ ਵਾ ਇਹਦੇ ਵਾਸਤੇ ਜਿਹੜਾ ਗੋਸ਼ਤ ਲੈਣਾ ਉਹ ਕਿਵੇਂ ਦਾ ਹੋਣਾ ਚਾਹੀਦਾ? ਹੱਡੀ ਵਾਲਾ ਗੋਸ਼ਤ ਹੋਵੇ ਨਾ ਮਜ਼ਾ ਆਉਂਦਾ, ਜਿਹੜਾ ਬਸ ਨਿਰਾ ਬੋਨਲੈਸ ਹੋਵੇ ਉਹਦਾ ਮਜ਼ਾ ਨਹੀਂ ਹੁੰਦਾ, ਹਾਂਜੀ ਉਹ ਫੋਕਲਾ ਜਿਹਾ ਰਹਿ ਜਾਂਦਾ ਜਿਹੜੀ ਹੱਡੀ। ਹਾਂਜੀ ਉਹਦਾ ਮਜ਼ਾ ਨਹੀਂ ਹੈਗਾ ਇੰਨਾ। ਸਹੀ ਹੋ ਗਿਆ। ਜਿਹੜਾ ਹੱਡੀ ਹੁੱਡੀ ਵਾਲਾ ਹੁੰਦਾ ਨਾ ਰਲਵਾ ਮਿਲਵਾ ਜਾ, ਹਾਂਜੀ ਉਹਦਾ ਬਹੁਤਾ ਮਜ਼ਾ ਆਉਂਦਾ ਹੈ। ਸਹੀ ਹੋ ਗਿਆ। ਹਾਂਜੀ ਤੇ ਦੂਸਰਾ ਰਾਜਾ ਸਾਹਿਬ ਆ ਵੀ ਗੱਲ ਕਰਨੀ ਸੀ, ਸਾਡੇ ਵੇਖਣ ਵਾਲੇ ਕਹਿੰਦੇ ਆ ਕਿ ਵੀ ਤੁਸੀਂ ਮਤਲਬ ਜਦੋਂ ਕੁਕਿੰਗ ਕਰਦੇ ਹੋ ਉਸ ਟਾਈਮ ਇੰਟਰਵਿਊ ਲਿਆ ਕਰੋ। ਹਾਂਜੀ ਉਹ ਤਾਂ ਫਿਰ ਇੰਟਰਵਿਊ ਦੀ ਕਿ ਜਿੰਨ ਕੁਕਿੰਗ ਕਰੀਏ, ਹਾਂਜੀ ਜਿੰਨ ਕੋਈ ਮਜ਼ਾ ਨਹੀਂ ਹੁੰਦਾ, ਹਾਂਜੀ ਕਿਉਂਕਿ ਜ਼ੇਨ ਕੁਕਿੰਗ ਗੱਲ ਹੁੰਦਾ, ਗੱਲ ਕਰਨ ਵਾਲਾ ਨਹੀਂ ਹੁੰਦਾ। ਐਵੇਂ ਹੈ। ਹਾਂਜੀ ਇਸ ਵਾਸਤੇ ਤਾਂ ਨਹੀਂ ਇੰਟਰਵਿਊ ਦਿੰਦੇ ਹੁੰਦੇ ਜਿੰਨੀ ਕਿ ਜਦੋਂ ਕੁਕਿੰਗ ਕਰਦੇ ਹੋਈਏ। ਵੈਸੇ ਵੀ ਮਤਲਬ ਘਰ ਵਾਲੀ ਜਿਹੜੀ ਕੁਕਿੰਗ ਆ ਉਹ ਤਾਂ ਥੋੜੇ ਲੈਵਲ ਤੇ ਹੁੰਦੀ ਆ, ਵੱਡੇ ਲੈਵਲ ਤੇ ਹੁੰਦੇ, ਖਰਾਬ ਹੋਣ ਦਾ ਵੀ ਡਰ ਹਾਂਜੀ ਹੁੰਦਾ। ਕਿਉਂਕਿ ਲੋਕਾਂ ਦਾ ਡਰ ਹੁੰਦਾ ਕਿ ਯਾਰ ਕੋਈ ਜੁਮੇ ਨਾ ਲੱਗ ਜੇ। ਹਾਂਜੀ ਹਾਂਜੀ ਕੋਈ ਮਹਿਮਾਨ ਦੂਰੋਂ ਦੂਰੋਂ ਆਏ ਹੁੰਦੇ ਨੇ, ਹਾਂਜੀ ਅੱਛੇ ਤਰੀਕੇ ਨਾਲ ਖਾਣਾ ਪਕਾਉਣਾ ਚਾਹੀਦਾ, ਟਾਈਮ ਦੇ ਕੇ ਪਕਾਉਣਾ ਚਾਹੀਦਾ, ਹਾਂਜੀ ਸਫਾਈ ਨਾਲ ਪਕਾਉਣਾ ਚਾਹੀਦਾ, ਈਜ਼ੀ ਹੋ ਕੇ ਪਕਾਉਣਾ ਚਾਹੀਦਾ। ਸਹੀ ਹੋ ਗਿਆ। ਇਹ ਨਹੀਂ ਕਿ ਗੱਲਾਂ ਕਰਦੇ ਕਰਦੇ ਖਾਣਾ ਖਰਾਬ ਕਰ ਪਈਏ, ਨਹੀਂ। ਹਾਂਜੀ ਅਸੀਂ ਇਸ ਵਾਸਤੇ ਆਕਬ ਸਾਹਿਬ ਇੰਟਰਵਿਊ ਨਹੀਂ ਦਿੰਦੇ ਹੈਗੇ। ਹਾਂਜੀ ਤੇ ਅਸੀਂ ਉਮੀਦ ਕਰਦੇ ਹਾਂ ਰਾਜਾ ਸਾਹਿਬ ਦਾ ਇੰਟਰਵਿਊ ਤੁਹਾਨੂੰ ਬਹੁਤ ਚੰਗਾ ਲੱਗੇਗਾ ਤੇ ਅੱਲਾ ਹਾਫਿਜ਼। ਖੁਦਾ ਹਾਫਿਜ਼।